ਜਦੋਂ ਭੁੱਖ ਨੇ ਸਤਾਇਆ ਤੇ ਪਲਾਓ ਵਾਲਾ ਡੱਬਾ ਬਾਹਰ ਆਇਆ, ਜਿਹੜਾ ਅੰਮੀ ਨੇ ਸੀ ਬਣਾਇਆ ਤੇ ਖਾ ਕੇ ਬੜਾ ਮਜ਼ਾ ਆਇਆ। ਇਹਦੇ ਨਾਲ ਹੀ ਧਿਆਨ ਪਿਆ ਤੇ ਸਾਹਮਣੇ ਰਾਏਵਿੰਡ ਦਾ ਸਟੇਸ਼ਨ ਆਇਆ। ਰਾਏਵਿੰਡ ਦਾ ਸਟੇਸ਼ਨ ਤਬਲੀਗੀਆਂ ਦੀ ਤਰ੍ਹਾਂ ਮਾਸ਼ਾਅੱਲਾ ਸਾਫ ਸੁਥਰਾ। ਅਗਰ ਸਟਾਫ ਹੁੰਦਾ ਤੇ ਤੁਹਾਨੂੰ ਉਤਰ ਕੇ ਮਰਕਜ਼ ਵਿਖਾਉਂਦੇ। ਪੱਤੋਕੀ ਪਹੁੰਚੇ ਤੇ ਮਾਸ਼ਾਅੱਲਾ ਪੌਦਿਆਂ ਦੀ ਬਹਾਰਾਂ। ਮੈਂ ਕਹਾਂ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਨਰਸਰੀ ਪੱਤੋਕੀ ਹੈ ਤੇ ਇਹ ਝੂਠ ਨਹੀਂ ਹੋਏਗਾ। ਹਰ ਕਿਸਮ ਦਾ ਪੌਦਾ ਇੱਥੋਂ ਮਿਲਦਾ ਹੈ। ਓਕਾੜਾ ਪਹੁੰਚੇ ਤੇ ਸਾਡੀ ਗੱਡੀ ਦਾ ਇੰਜਨ ਹੋ ਗਿਆ ਖਰਾਬ। ਓਕੇ ਨੂੰ ਗਨੀਮਤ ਜਾਣ ਕੇ ਅਸੀਂ ਸਟੇਸ਼ਨ ਤੇ ਉਤਰ ਕੇ ਅਸਰ ਦੀ ਨਮਾਜ਼ ਪੜ੍ਹੀ। ਖਰਾਬੀ ਲੰਬੀ ਹੋਣ ਦੀ ਵਜ੍ਹਾ ਤੋਂ ਅਸੀਂ ਫਿਰ ਮਗਰਬ ਦਾ ਵਜ਼ੂ ਵੀ ਕਰ ਲਿਆ। ਮਗਰਬ ਦੀ ਨਮਾਜ਼ ਅਦਾ ਕੀਤੀ। ਸਦ ਸ਼ੁਕਰ ਕੇ ਖਰਾਬੀ ਦੂਰ ਹੋਈ। ਇਸ਼ਾ ਦੀ ਨਮਾਜ਼ ਟ੍ਰੇਨ 'ਚ ਅਦਾ ਕੀਤੀ। ਕੁਛ ਰਿਫਰੈਸ਼ਮੈਂਟ ਕੀਤਾ। ਰਾਤ ਦਾ ਕਾਫੀ ਟਾਈਮ ਹੋ ਗਿਆ, ਸੌਣ ਦੀ ਤਿਆਰੀ ਕੀਤੀ। ਹੈਂਡ ਫ੍ਰੀ ਲਾਈ, ਨਾਤ ਸੌਂਦੇ ਹੋਏ ਨੀਂਦ ਦੀ ਆਗੋਸ਼ ਦੇ ਵਿੱਚ ਜਾ ਪਹੁੰਚੇ। ਸੁਬਹ ਅੱਖ ਖੁੱਲੀ ਤੇ ਨਾਲ ਹੀ ਸੂਰਜ ਵੀ ਨਿਕਲ ਆਇਆ। ਨਮਾਜ਼ ਹੋ ਗਈ ਕਜ਼ਾ। ਹੁਣ ਕਰਾਚੀ ਪਹੁੰਚ ਕੇ ਕਰਾਂਗੇ ਅਦਾ। ਫਰੈਸ਼ ਹੋਣ ਵਾਸਤੇ ਟ੍ਰੇਨ ਦੇ ਬੈਤੁਲ ਖੁਲਾ ਦਾ ਨਜ਼ਾਰਾ ਕੀਤਾ। ਸਫਾਈ ਵੱਲੋਂ ਮੁਨਾਸਿਬ ਸੀ, ਫਿਰ ਗੁਜ਼ਾਰਾ ਕੀਤਾ। ਕੈਮਰਾ ਘੁਮਾ ਕੇ ਆਪਣੇ ਚਿਹਰਾ ਸ਼ਰੀਫ ਦੇਖਿਆ ਤੇ ਮਾਸ਼ਾਅੱਲਾ ਫਰੈਸ਼ ਲੱਗ ਰਿਹਾ ਸੀ। ਥੋੜੀ ਦੇਰ ਬਾਅਦ ਨਵਾਬ ਸ਼ਾਹ ਸਟੇਸ਼ਨ ਤੇ ਪਹੁੰਚੇ। ਇੱਥੇ ਆਪਣੇ ਦੋਸਤ ਦੀ ਯਾਦ ਆ ਗਈ ਹੈ, ਕਿੱਥੇ ਰਹਿੰਦਾ ਹੈ। ਸਫ਼ਰ ਜਾਰੀ ਰਿਹਾ ਤੇ ਅੱਗੇ ਆ ਗਿਆ ਰਣ ਪਠਾਣੀ। ਲੋਕਾਂ ਨੂੰ ਪੁੱਛਿਆ ਕਿ ਇਸ ਸਟੇਸ਼ਨ ਨੂੰ ਰਣ ਪਠਾਣੀ ਕਿਉਂ ਕਹਿੰਦੇ ਆ। ਇੱਥੇ ਇੱਕ ਨਵਾਬ ਸੀ, ਉਹਦੀ ਰਣ ਪਠਾਣੀ ਸੀ। ਇਹਦੇ ਨਾਲ ਹੀ ਅਸੀਂ ਪਹੁੰਚੇ ਕਰਾਚੀ ਸਟੇਸ਼ਨ ਤੇ। ਦੁਆਵਾਂ 'ਚ ਯਾਦ ਰੱਖਣਾ ਤੇ ਸਾਡੇ ਨਾਲ ਜੁੜੇ ਰਹਿਣਾ। ਇਨਸ਼ਾਅੱਲਾ ਤੁਹਾਨੂੰ ਪੂਰਾ ਟੂਰ ਕਰਾਵਾਂਗੇ।